ਮੇਰੇ ਵਾਲਦ ਸਾਹਿਬ 1998 ਦੇ ਵਿੱਚ ਅੱਲਾ ਨੂੰ ਪਿਆਰੇ ਹੋ ਗਏ। ਸਾਡਾ ਅੱਛਾ ਕਾਰੋਬਾਰ ਸੀ, ਅੱਛਾ ਨਿਜ਼ਾਮ ਸੀ ਪਿੰਡ ਦੇ ਵਿੱਚ। ਸਹੀ। ਉਹਨਾਂ ਦੇ ਫੌਤ ਹੋਣ ਤੋਂ ਬਾਅਦ ਫਿਰ ਘਰ ਦਾ ਬੜਾ ਮੈਂ ਸੀ, ਉਹ ਜ਼ਿੰਮੇਵਾਰੀ ਚੁੱਕਣੀ ਤੇ ਉਹ ਤੁਹਾਨੂੰ ਪਤਾ ਕਿ ਸ਼ਾਇਰ ਫਨਕਾਰ ਹਸਾਸ ਹੁੰਦਾ ਥੋੜਾ ਜਿਹਾ। ਮੇਰੇ ਵੀ ਦਿਲ ਦੇ ਵਿੱਚ ਸੀ ਕਿ ਯਾਰ ਮੇਰੇ ਛੋਟੇ ਛੋਟੇ ਭੈਣਾਂ ਭਰਾ ਵਾ, ਸ਼ਾਦੀशुदा ਸੀ ਮੈਂ। ਬਹਰਹਾਲ ਮੈਂ ਫਿਰ ਆਪਣੇ ਘਰ ਦਾ ਜਿਹੜਾ ਜ਼ਿੰਮੇਵਾਰੀ ਸੀਗੀ ਉਹਨੂੰ ਚੁੱਕਿਆ ਆਪਣੇ ਸਿਰ ਦੇ ਉੱਤੇ। ਫਿਰ ਮੈਂ ਤਾਲੀਮ ਨੂੰ ਖੈਰ ਬਾਤ ਕਹਿ ਦਿੱਤਾ। ਭਾਵੇਂ ਕੌਲ ਕਰਾਰ ਤੋਂ ਮੁੱਕਰ ਜਾਵੇਂਗਾ, ਸੱਜਣ ਹੈ ਜਾਂ ਦੁਸ਼ਮਣ ਨਿੱਤਰ ਜਾਵੇਂਗਾ। ਤੇ ਚੜ੍ਹਦੇ ਸੂਰਜ ਨਾਲ ਯਾਰਾਨਾ ਲਾਇਆ ਈ। ਕੀ ਬਾਤ, ਕੀ ਬਾਤ। ਚੜ੍ਹਦੇ ਸੂਰਜ ਨਾਲ ਯਾਰਾਨਾ ਲਾਇਆ ਈ, ਸੋਚੀ ਡੀਗਰ ਵੇਲੇ ਕਿੱਧਰ ਜਾਵੇਂਗਾ। ਫੀਲਿੰਗ ਇਹ ਹੈ ਕਿ ਸ਼ਾਇਰ ਦੇ ਉੱਤੇ ਇੱਕ ਵਕਤ ਹੁੰਦਾ ਵਾ, ਬਾਅਦ ਦਫਾ ਅਸੀਂ ਸ਼ੇਰ ਬਣਾਉਂਦੇ ਰਹੀਦਾ ਵਾ, ਉਹ ਬਣ ਨਹੀਂ ਰਿਹਾ ਹੁੰਦਾ। ਬਾਅਦ ਦਫਾ ਸੁੱਤੇ ਪਿਆ, ਯਾਨੀ ਕਿ ਕਿਸੇ ਵੇਲੇ ਕਿ ਉਹ ਖਿਆਲ ਦੇ ਵਿੱਚ ਆਉਂਦਾ ਵਾ, ਤਾਂ ਮੈਂ ਤੇ ਮੋਬਾਈਲ ਰੱਖਿਆ, ਮੈਂ ਤੇ ਉੱਠ ਕੇ ਫਟਾਫਟ ਮੋਬਾਈਲ ਤੇ ਲਿਖ ਲੈਂਦਾ। ਇੰਜ ਦਾ ਕਿਹੜਾ ਸੁਪਨਾ ਤੱਕਿਆ ਅੱਖੀਆਂ ਨੇ, ਤੇਵਰ ਬਦਲੇ ਵੇਖੇ ਨੇ ਤਾਬੀਰਾਂ ਦੇ। ਸਤਿ ਸ੍ਰੀ ਅਕਾਲ, ਨਮਸਤੇ, ਅਸਲਾਮ ਅਲੈਕੁਮ। ਤੁਸੀਂ ਵੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਤੇ ਮੈਂ ਤੁਹਾਡਾ ਮਹਿਮਾਨ ਵਾਰਿਸ ਅਲੀ ਵਾਰਿਸ। ਪ੍ਰੋਗਰਾਮ ਅਦਬੀ ਰੰਗ ਵਿੱਚ ਜੀ ਆਇਆਂ ਨੂੰ। ਲਹਿੰਦੇ ਪੰਜਾਬ ਪਾਕਿਸਤਾਨ ਦੇ ਸੋਹਣੇ ਤੇ ਮਨਮੋਹਣੇ ਸ਼ਹਿਰ ਫੈਸਲਾਬਾਦ ਤੋਂ ਅੱਜ ਫੇਰ ਹਾਜ਼ਰ ਹਾਂ। ਤੇ ਮੇਰਾ ਇਹ ਪ੍ਰੋਗਰਾਮ ਹਫਤਾਵਾਰ ਹੁੰਦਾ ਹੈ ਤੇ ਇਹਦੇ 'ਚ ਅਕਸਰ ਬੇਸ਼ਤਰ ਅਦਬੀ ਸ਼ਖਸੀਅਤ ਮਹਿਮਾਨ ਹੁੰਦੀਆਂ ਨੇ। ਤੇ ਮੇਰੇ ਲਈ ਬੜੀ ਮਾਣ ਵਾਲੀ ਗੱਲ ਆ, ਬਹੁਤ ਹੀ ਖੁਸ਼ੀ ਵਾਲੀ ਗੱਲ ਆ ਕਿ ਅੱਜ ਦੇ ਮੇਰੇ ਇਸ ਪ੍ਰੋਗਰਾਮ ਦੇ ਜਿਹੜੇ ਪ੍ਰਾਹੁਣੇ ਨੇ ਨਾ, ਉਹ ਵੀ ਬਿਲਕੁਲ ਇੱਕ ਖਾਸ ਨੇ। ਉਹਨਾਂ ਦਾ ਤਾਰਫ ਮੈਂ ਥੋੜ੍ਹਾ ਜਿਹਾ ਕਰਵਾਉਂਦਾ ਜਾ। ਇਨਾਇਤ ਅਲੀ ਇਨਾਇਤ ਸਾਹਿਬ ਬਹੁਤ ਹੀ ਵਧੀਆ ਸ਼ਾਇਰ ਨੇ। ਕੁਛ ਸ਼ਾਇਰ ਜਿਨ੍ਹਾਂ ਨੂੰ ਪੜ੍ਹ ਕੇ ਬੰਦਾ ਮੁਤਾਸਰ ਹੁੰਦਾ ਹੈ ਨਾ, ਤੇ ਇਹ ਵਾਕਈ ਮੈਂ ਇਹਨਾਂ ਨੂੰ ਪੜ੍ਹਿਆ ਤੇ ਇਹਨਾਂ ਦੀ ਸ਼ਾਇਰੀ ਮੈਂ ਦੇਖੀ ਤੇ ਮੈਨੂੰ ਮੇਰੇ ਨਾ ਦਿਲ ਨੂੰ ਬਿਲਕੁਲ ਇਹਨਾਂ ਦੀ ਸ਼ਾਇਰੀ ਨੇ ਦਿਲ ਮੇਰਾ ਮੋਹ ਲਿਆ ਤੇ ਮੇਰਾ ਦਿਲ ਕੀਤਾ ਕਿ ਮੈਂ ਇਹਨਾਂ ਨੂੰ ਪ੍ਰੋਗਰਾਮ ਦਾ ਹਿੱਸਾ ਬਣਾਵਾਂ। ਤੇ ਇਹਨਾਂ ਦੀ ਮਿਹਰਬਾਨੀ ਕਿ ਤਸ਼ਰੀਫ ਲਿਆਏ ਨੇ। ਤਹਿਸੀਲ ਜੜ੍ਹਾਂਵਾਲਾ ਦਾ ਕਸਬਾ ਹੈ, ਬਹੁਤ ਹੀ ਮਸ਼ਹੂਰ ਕਸਬਾ, 229 ਆਰਬੀ ਮਕਵਾਣਾ, ਫੈਸਲਾਬਾਦ ਦੇ ਵੀ ਬਿਲਕੁਲ ਇਹ ਨੇੜੇ ਪੈਂਦਾ ਹੈ। ਉੱਥੋਂ ਦੇ ਨਾਲ ਇਹਨਾਂ ਦਾ ਤਾਲੁਕ। ਤੇ ਆਓ ਜੀ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਜਨਾਬ ਇਨਾਇਤ ਅਲੀ ਇਨਾਇਤ ਜੀ, ਤੁਹਾਨੂੰ ਇੰਡੋਜ਼ ਟੀਵੀ ਦੇ ਪ੍ਰੋਗਰਾਮ ਅਦਬੀ ਰੰਗ ਵਿੱਚ ਜੀ ਆਇਆਂ। ਜੀ ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ। ਸਭ ਤੋਂ ਪਹਿਲੇ ਤੇ ਇੰਡੋਜ਼ ਟੀਵੀ ਤੇ ਉਹਦੀ ਪੂਰੀ ਟੀਮ ਦਾ ਮੈਂ ਦਿਲ ਦੀ ਗਹਿਰਾਈਆਂ ਦੇ ਨਾਲ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਆਪਣੇ ਪ੍ਰੋਗਰਾਮ ਦੇ ਵਿੱਚ ਸੱਦ ਕੇ ਮਾਣ ਵਧਾਇਆ ਤੇ ਸਾਨੂੰ ਇੱਜ਼ਤ ਅਫਜ਼ਾਈ ਦਿੱਤੀ। ਤੇ ਦੂਸਰਾ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਜ਼ਰੂਰਤ ਤੋਂ ਜ਼ਿਆਦਾ ਤਾਰਫ ਕਰਾਤਾ। ਪਰ ਹਲੇ ਵੀ ਤੁਹਾਡੇ ਬੜਾ ਪੰਨ ਆ ਕਿ ਤੁਸੀਂ ਨਵਾਂ ਲਿਖਣ ਵਾਲਿਆਂ ਨੂੰ ਯਾਨੀ ਕਿ ਇੰਨਾ ਮਾਣ ਦਿੰਦੇ ਆ ਤੇ ਉਹਨਾਂ ਦੀ ਸ਼ਾਇਰੀ ਨੂੰ ਸਰਾਹੁੰਦੇ ਵੀ ਆ। ਇਹਦਾ ਬਹੁਤ ਸ਼ੁਕਰਗੁਜ਼ਾਰ ਹਾਂ ਮੈਂ ਤੁਹਾਡਾ, ਬਹੁਤ ਮਿਹਰਬਾਨੀ ਤੁਹਾਡੀ। ਇਨਾਇਤ ਅਲੀ ਇਨਾਇਤ ਜੀ, ਸਾਡਾ ਇਹ ਅਲਹਮਦੁਲਿਲਾ ਸਿਲਸਿਲਾ ਜਿਹੜਾ ਅਦਬੀ ਰੰਗ ਵਿੱਚ ਅਸੀਂ ਸ਼ਾਇਰਾਂ ਦਾ ਤਾਰਫ ਕਰਵਾ ਰਹੇ ਹਾਂ। ਜੀ ਜੀ। ਨਵਾਂ ਹੋਵੇ ਚਾਹੇ ਪੁਰਾਣਾ ਹੋਵੇ, ਜੀ ਜੀ, ਅੱਛਾ ਲਿਖਣ ਵਾਲਾ ਹੋਵੇ, ਅੱਛਾ ਕਹਿਣ ਵਾਲਾ ਹੋਵੇ, ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਉਹਨੂੰ ਸਕਰੀਨ ਤੇ ਲੈ ਕੇ ਆਈਏ, ਨਾਜ਼ਰੀਨ ਦੇ ਸਾਹਮਣੇ ਲੈ ਕੇ ਆਈਏ। ਤੇ ਫਿਰ ਫੈਸਲਾ ਤਾਂ ਨਾਜ਼ਰੀਨ ਹੀ ਕਰਦੇ ਆ ਨਾ, ਬੇਸ਼ੱਕ ਬੇਸ਼ੱਕ, ਲੇਕਿਨ ਸਾਡੀ ਪਹਿਲੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਯਾਨੀ ਇਹ ਪਹਿਚਾਣ ਕਰੀਏ, ਕੋਸ਼ਿਸ਼ ਕਰੀਏ ਕਿ ਜਿਹੜੇ ਵਾਕਈ ਜਿਨ੍ਹਾਂ ਦਾ ਹੱਕ ਬਣਦਾ ਹੈ ਅਸੀਂ ਉਹਨਾਂ ਨੂੰ ਸਕਰੀਨ ਤੇ ਲੈ ਕੇ ਆਈਏ। ਤੇ ਤੁਹਾਨੂੰ ਕਿਵੇਂ ਪਤਾ ਚੱਲਿਆ ਕਿ ਤੁਸੀਂ ਸ਼ਾਇਰ? ਬਸ ਜੀ ਇਹ ਅੱਜ ਤੋਂ ਤਕਰੀਬਨ, ਇੱਕ ਤਾਂ ਕਹਿੰਦੇ ਨਾ ਕਿ ਸ਼ਾਇਰ ਪੈਦਾਸ਼ੀ ਤੌਰ ਦੇ ਉੱਤੇ ਉਹਦੇ ਵਿੱਚ ਸਲਾਹੀਅਤ ਮੌਜੂਦ ਹੁੰਦੀ ਹੈ, ਮਗਰ ਉਹਨੂੰ ਸ਼ੇਰ ਕਹਿਣ ਦਾ ਤਰੀਕੇਕਾਰ ਨਹੀਂ ਹੁੰਦਾ। ਉਹਦੇ ਅੰਦਰ ਫਨਕਾਰਾਨਾ ਸਲਾਹੀਅਤ ਮੌਜੂਦ ਹੁੰਦੀ ਹੈ ਪਹਿਲੇ। ਅੱਛਾ। ਪਹਿਲੇ ਮੈਂ ਤਰੰਨਮ ਦੇ ਨਾਲ ਨਾਤ ਸ਼ਰੀਫ ਪੜ੍ਹਨ ਦਾ ਮੈਨੂੰ ਸ਼ੌਕ ਸੀਗਾ। ਮਹਿਫਲਾਂ ਦੇ ਵਿੱਚ ਬਚਪਨ ਦੇ ਵਿੱਚ ਪੜ੍ਹਦਾ ਸੀ। ਉਸ ਤੋਂ ਬਾਅਦ 2002 ਦੇ ਵਿੱਚ ਮੇਰੀ ਖੁਸ਼ਕਿਸਮਤੀ ਲਾ ਲਓ ਕਿ ਉਸਤਾਦ ਮੁਹਤਰਮ ਨਾਤ ਖਿਆਲ ਵੀ ਸਾਹਿਬ ਜਿਹੜੇ ਆ, ਜਿਨ੍ਹਾਂ ਨੇ ਤੁਮੇ ਗੋਰਖ ਧੰਦਾ ਹੋ ਤਖਲੀਕ ਕੀਤੀ, ਉਹਨਾਂ ਦੇ ਫੈਸਲਾਬਾਦ ਵਿੱਚ ਪ੍ਰੋਗਰਾਮ ਹੁੰਦੇ ਸੀਗੇ, ਰੇਡੀਓ ਦੇ ਵਿੱਚ ਪ੍ਰੋਗਰਾਮ ਕਰਦੇ ਸੀ। ਬਸ ਉਹ ਸਾਂਦਲ ਧਰਤੀ ਪ੍ਰੋਗਰਾਮ,
ਹਾਂ, ਬਸ ਇਹ ਸਾਡੀ ਖੁਸ਼ਕਿਸਮਤੀ ਆ। ਉਹਨਾਂ ਦੇ ਮੱਕੂਆਣੇ ਦੇ ਵਿੱਚ ਮੇਰੇ ਉਸਤਾਦ ਮੁਹਤਰਮ ਤਾਲਬ ਹੁਸੈਨ ਕੌਸਰੀ ਸਾਹਿਬ ਉਹਨਾਂ ਦੇ ਸ਼ਾਗਿਰਦ ਸੀਗੇ। ਕੌਸਰੀ ਸਾਹਿਬ ਵੀ ਸਾਡੇ ਦੋਸਤ। ਹਾਂਜੀ, ਉਹ ਬਸ ਉਹਨਾਂ ਨੇ ਉੱਥੇ ਸਾਡੀ ਖੁਸ਼ਕਿਸਮਤੀ ਲਾ ਲਓ ਕਿ ਮੱਕੂਆਣੇ ਦੇ ਵਿੱਚ ਉਹਨਾਂ ਨੇ ਕਿਰਾਏ ਤੇ ਜਗ੍ਹਾ ਲੈ ਲਈ, ਕਿਉਂਕਿ ਤਾਂਦਲੇ ਵਾਲੇ ਤੋਂ ਪ੍ਰੋਗਰਾਮ ਕਰਨ ਆਉਂਦੇ ਸੀ, ਉਹਨਾਂ ਨੂੰ ਵਕਤ ਜ਼ਿਆਦਾ ਲੱਗਦਾ ਸੀ। ਉਹਨਾਂ ਨੇ ਵਕਤ ਦੀ ਬਚਤ ਵਾਸਤੇ ਮੱਕੂਆਣੇ ਦੇ ਵਿੱਚ ਆਪਣੇ ਉੱਥੇ ਜਗ੍ਹਾ ਲੈ ਲਈ। ਬਸ ਫਿਰ ਮੈਂ ਉੱਥੇ ਨਾਸ ਸਾਹਿਬ ਦੇ ਕੋਲ 2002-03 ਦੀ ਗੱਲ ਆ, ਜਾਣਾ ਸ਼ੁਰੂ ਕੀਤਾ, ਅਸ਼ਾਰ ਸੁਣਨੇ ਸ਼ੁਰੂ ਕੀਤੇ, ਮੈਨੂੰ ਸਾਹਮਣੇ ਆਉਣ ਦੀ ਹਸੀਅਤ ਦੇ ਨਾਲ 2007 ਤੱਕ ਮੈਂ ਯਾਨੀ ਇਹਨਾਂ ਦੇ ਹਲਕਿਆਂ ਦੇ ਵਿੱਚ ਉਸਤਾਦ ਮੁਹਤਰਮ ਨਾਜ਼ ਖਿਆਲਵੀ ਸਾਹਿਬ, ਮੇਰੇ ਦੋਸਤ ਫੌਤ ਹੋ ਗਏ, ਨਵੀਸ ਸਾਹਿਬ, ਰੰਜਮ ਸਾਹਿਬ ਭਾਈ ਵੀ ਸੀ, ਮੇਰੇ ਕਜ਼ਨ ਸੀਗੇ, ਉਸਤਾਦ ਮੇਰੇ ਤਾਲਬ ਹੁਸੈਨ ਕੌਸਰੀ ਸਾਹਿਬ, ਆਰਫ ਹੁਸੈਨ ਆਰਫ ਸਾਹਿਬ, ਇਸ ਤਰ੍ਹਾਂ ਮੱਕੂਆਣੇ ਦੇ ਵਿੱਚ ਹਲਕਾ ਹੁਸਨੇ ਅਦਬ ਇੱਕ ਤਰਤੀਬ ਦਿੱਤਾ ਸੀ। ਮੈਂ ਉਹਦੇ ਵਿੱਚ ਬਹਸੀਅਤ ਸਾਹਮਣੇ ਸ਼ਾਮਲ ਹੁੰਦਾ ਰਿਹਾ ਤੇ ਆਗਾਜ਼ ਦੇ ਵਿੱਚ ਨਾਜ਼ ਸ਼ਰੀਫ ਮੈਂ ਪੜ੍ਹ ਦੇਣੀ, ਆਸਤਾ ਆਸਤਾ ਕੁਝ ਸ਼ੇਰਾਂ ਦੇ ਉੱਤੇ ਡਿਸਕਸ ਹੋਣੀ, ਉਸਤਾਦ ਸਾਹਿਬ ਨੂੰ ਰਾਤ ਨੂੰ ਜਾ ਕੇ ਸੁਣਾਉਣੇ। ਉਹਨਾਂ ਨੇ ਕਹਿਣਾ ਨਾ ਤੂੰ ਵੀ ਸ਼ੇਰ ਕਹਿ ਸਕਦਾ। ਮੈਂ ਕਹਿਣਾ ਨਹੀਂ ਉਸਤਾਦ ਜੀ, ਇਹ ਬਹੁਤ ਮੁਸ਼ਕਿਲ ਕੰਮ ਆ। ਮੈਂ ਬਸ ਉਹਨਾਂ ਨੇ ਕਿਹਾ ਨਹੀਂ ਤੂੰ ਕਹਿ ਸਕਦਾ। ਬਸ ਇਸੇ ਤਰ੍ਹਾਂ ਇੱਕ ਵਾਰੀ ਉਹਨਾਂ ਨੇ ਮੈਂ ਨਾਮ ਲਿਖਾਤਾ ਮੇਰਾ, ਉਹ ਚੰਦ ਅਸ਼ਾਰ ਮੈਂ ਯਾਨੀ ਕਹੇ, ਉਹਨਾਂ ਨੇ ਮੈਨੂੰ ਬੜਾ ਸਰਾਇਆ। ਉਹ ਪਹਿਲੇ ਅਸ਼ਾਰ ਸੀ ਮੇਰੇ, ਯਾਨੀ ਨਜ਼ਮ ਸੀਗੀ ਕਿ ਸ਼ਿਕਵਾ ਜ਼ੁਬਾਨ ਤੇ ਲਿਆਈਏ ਨਾ ਕੋਈ ਦਿਲ ਦਾ, ਲਿਖਿਆ ਨਸੀਬਾਂ ਦਾ ਜੋ ਰਹਿਣਾ ਸਦਾ ਮਿਲਦਾ। ਅੱਛਾ, ਵਾਹ। ਇਹਦਾ ਉਹਨਾਂ ਨੇ ਬੜਾ, ਉਹਨੇ ਕਿਹਾ ਯਾਰ ਤੇਰਾ ਆਗਾਜ਼ ਹੀ ਅਨਾਇਤ ਜਿਹੜਾ ਨਾ ਹੌਸਲਾ ਮੰਦਾਨਾ ਵਾ, ਤੇ ਤੂੰ ਸ਼ਾਇਰੀ ਬਕਾਇਦਾ ਕਰ। ਬਸ ਫਿਰ ਉਹਨਾਂ ਦੇ ਤੁਸੀਂ ਬਾਕਾਇਦਾ ਫਿਰ ਨਾਜ਼ ਖਿਆਲਵੀ ਦੇ ਸ਼ਾਗਿਰਦ ਹੋ, ਜਿਨ੍ਹਾਂ ਦਾ ਇੱਕ ਬਹੁਤ ਹੀ ਮਸ਼ਹੂਰ ਕਲਾਮ ਤੁਮ ਗਰਦਨਾ ਉਸਤਾਦ ਨੁਸਰਤ ਫਤਿਹ ਅਲੀ ਖਾਨ ਨੇ ਗਾਇਆ, ਤੇ ਉਹ ਮੇਰਾ ਖਿਆਲ ਹੈ ਪੂਰੀ ਦੁਨੀਆ 'ਚ ਸੁਣਿਆ ਗਿਆ। ਹਾਂਜੀ, ਤੇ ਵਾਕਈ ਨਾਜ਼ ਖਿਆਲਵੀ ਇਸ ਸਤ੍ਹਾ ਦਾ ਸ਼ਾਇਰ ਸੀ, ਤੇ ਤੁਸੀਂ ਖੁਸ਼ਕਿਸਮਤ ਹੋ ਕੇ ਨਾਜ਼ ਖਿਆਲਵੀ ਅੱਜ ਸਾਡੇ ਕੋਲ ਮੌਜੂਦ ਨਹੀਂ ਨੇ ਤੇ ਦੁਨੀਆ ਤੋਂ ਤਸ਼ਰੀਫ ਲੈ ਗਏ ਨੇ, ਅੱਲਾ ਦੇ ਹਜ਼ੂਰ ਪੇਸ਼ ਹੋ ਗਏ। ਬੇਸ਼ੱਕ ਬੇਸ਼ੱਕ। ਤੇ ਉਹਨਾਂ ਦਾ ਕਲਾਮ ਤੇ ਉਹਨਾਂ ਦੀਆਂ ਗੱਲਾਂ ਅੱਜ ਵੀ ਅਸੀਂ ਚੇਤੇ ਕਰ ਰਹੇ ਹਾਂ। ਤੇ ਇਹ ਫਿਰ ਕੋਈ ਬਹੂਰ, ਮੈਂ ਤੁਹਾਡੀ ਜਿਹੜੀ ਸ਼ਾਇਰੀ ਦੇਖਦਾ ਨਾ, ਬੜੀ ਪੱਕੀ ਪਿੱਡੀ ਹੁੰਦੀ ਹੈ। ਬਹੁਤ ਜ਼ਿਆਦਾ ਮੈਂ ਵੀ ਕੋਈ ਬਹਿਰਾਂ ਦਾ ਮਾਸਟਰ ਤਾਂ ਨਹੀਂ ਹਾਂ ਜੀ, ਲੇਕਿਨ ਥੋੜੀ ਬਹੁਤ ਜਿਹੜਾ ਉਸਤਾਦਾਂ ਦੇ ਕੋਲ ਬੈਠਣ ਉੱਠਣ ਨਾਲ ਜਿਹੜੀ ਸੂਝ-ਬੂਝ ਆਈ ਹੈ ਜੀ, ਤੇ ਉਹ ਬੜਾ ਇੱਕ ਵਜ਼ਨ ਹੁੰਦਾ ਹੈ, ਬੜਾ ਅਰੂਜ਼ ਦੇ ਉੱਤੇ ਤੁਹਾਡੀ ਪੂਰੀ ਗ੍ਰਿਪ ਆਏ। ਮੈਂ ਜਿਸ ਟਾਈਮ ਇਸ ਫੀਲਡ ਦੇ ਵਿੱਚ ਆਇਆ, ਉਸਤਾਦ ਮੁਹਤਰਮ ਦਾ ਮੈਂ ਸ਼ਾਗਿਰਦ ਹੋਣ ਵਾਸਤੇ ਕਿਹਾ, ਉਹਨਾਂ ਨੇ ਮੈਨੂੰ ਆਪਣੇ ਸੀਨੀਅਰ ਸ਼ਾਗਿਰਦ ਤਾਲਬ ਹੁਸੈਨ ਕੌਸਰੀ ਦੇ ਸਪੁਰਦ ਕਰ ਦਿੱਤਾ ਕਿ ਤੇਰੀ ਇਸਲਾਹ ਵੀ ਇਹ ਕਰਨਗੇ, ਸ਼ਾਗਿਰਦੀ ਵੀ ਤੂੰ ਇਹਨਾਂ ਦੀ ਹੁਣ ਹੋ ਗਈ, ਕਿਉਂਕਿ ਮੇਰੇ ਕੋਲ ਇੰਨਾ ਵਕਤ ਨਹੀਂ ਹੈਗਾ। ਉਸ ਤੋਂ ਬਾਅਦ ਮੇਰੀ ਤਾਲੀਮ ਥੋੜੀ ਜਿਹੀ ਕਮ ਸੀਗੀ, ਮੈਂ ਸ਼ਾਇਰਾਂ ਦੇ ਵਿੱਚ ਗਿਆ, ਮੈਂ ਦੇਖਿਆ ਕਿ ਇਹ ਤੇ ਅਲਫਾਜ਼ ਮੇਰੇ ਕੋਲ ਇੰਨੇ ਲਫ਼ਜ਼ ਨਹੀਂ ਹੈਗੇ। ਮੈਂ ਫਿਰ ਤਰਨਮ ਨੂੰ ਸਮਝਦਾ ਸੀ, ਮਾਤਰਿਆਂ ਨੂੰ ਸਮਝਦਾ ਸੀ। ਮੈਂ ਫਿਰ ਬਹਿਰਾਂ ਦੇ ਉੱਤੇ ਆਪਣਾ ਥੋੜਾ ਜਿਹੀ ਕੋਸ਼ਿਸ਼ ਕੀਤੀ ਕਿ ਮੈਂ ਬਹਿਰਾਂ ਦੇ ਉੱਤੇ ਕਮ ਤੋਂ ਕਮ ਅਰੂਜ਼ ਹੋਵੇ ਮੈਨੂੰ, ਕਿ ਤਾਂ ਕਿ ਮੈਂ ਕਿਸੇ ਰੁਕਨ ਦੇ ਵਿੱਚ ਮੈਨੂੰ ਪਤਾ ਹੋਵੇ ਕਿ ਮਫਊਲ ਫਾਇਲਾਤ ਜਾਂ ਬਹਿਰਾਂ ਦੇ ਨਾਮ ਕੀ ਆ। ਇਹ ਸਾਰੀਆਂ ਚੀਜ਼ਾਂ ਨੂੰ ਮੈਂ ਫਿਰ ਆਗਾਜ਼ ਦੇ ਵਿੱਚ, ਹਾਲਾਂਕਿ ਸ਼ਾਇਰ ਬਾਅਦ ਦੇ ਵਿੱਚ ਹੁੰਦੇ ਆ, ਲੇਕਿਨ ਅਲਹਮਦੁਲਿਲਾ ਮੈਨੂੰ ਇੰਨਾ ਐਕਸਪੀਰੀਅੰਸ ਹੈ ਕਿ ਕੋਈ ਕਿਸੇ ਕਿਸਮ ਦੀ ਮੇਰੇ ਕੋਲ ਆ ਜਾਵੇ ਸ਼ਾਇਰੀ ਲਿਖੀ ਹੋਈ ਤੇ ਮੈਨੂੰ ਪਤਾ ਲੱਗ ਜਾਂਦਾ ਤਕਰੀਬਨ ਕਿ ਕਿਹੜੀ ਬਹਿਰ ਦੇ ਵਿੱਚ ਮਫਊਲ ਫਾਇਲਾਤ ਮਫਾਇਲ ਫਾਇਲਨ ਦੇ ਵਿੱਚ ਜਾਂ ਫਾਉਲਨ ਫਾਉਲਨ ਦੇ ਵਿੱਚ ਜਾਂ ਇਹਦੇ ਵਿੱਚ। ਇਹ ਤੁਸੀਂ ਥੋੜਾ ਜਿਹਾ ਇਹ ਫਰਮਾਓ ਕਿ ਤੁਸੀਂ ਤਾਲੀਮ ਦੀ ਗੱਲ ਕੀਤੀ ਕਿ ਤਾਲੀਮ ਕਿੰਨੀ ਥੋੜੀ ਤੁਹਾਡੀ ਤਾਲੀਮ ਮੇਰੀ ਬਸ ਮੈਟ੍ਰਿਕ ਆ, ਉਹਦੀ ਵੀ ਇਸ ਤਰ੍ਹਾਂ ਕਿ ਮੈਂ ਘਰ ਦਾ ਬੜਾ ਸੀਗਾ। ਮੇਰੇ ਵਾਲਿਦ ਸਾਹਿਬ 1998 ਦੇ ਵਿੱਚ ਅੱਲਾ ਨੂੰ ਪਿਆਰੇ ਹੋ ਗਏ। ਸਾਡਾ ਅੱਛਾ ਕਾਰੋਬਾਰ ਸੀ, ਅੱਛਾ ਨਿਜ਼ਾਮ ਸੀ ਪਿੰਡ ਦੇ ਵਿੱਚ। ਸਹੀ। ਉਹਨਾਂ ਦੇ ਫੌਤ ਹੋਣ ਤੋਂ ਬਾਅਦ ਫਿਰ ਘਰ ਦਾ ਬੜਾ ਮੈਂ ਸੀ, ਉਹ ਜ਼ਿੰਮੇਵਾਰੀ ਚੁੱਕਣੀ। ਤੇ ਉਹ ਤੁਹਾਨੂੰ ਪਤਾ ਕਿ ਸ਼ਾਇਰ ਫਨਕਾਰ ਹਸਾਸ ਹੁੰਦਾ ਥੋੜਾ ਜਿਹਾ। ਮੇਰੇ ਵੀ ਦਿਲ ਦੇ ਵਿੱਚ ਸੀ ਕਿ ਯਾਰ ਮੇਰੇ ਛੋਟੇ ਛੋਟੇ ਭੈਣਾਂ ਭਰਾ ਵਾ, ਸ਼ਾਦੀशुदा ਸੀ ਮੈਂ। ਬਹਰਲ ਮੈਂ ਫਿਰ ਆਪਣੇ ਘਰ ਦਾ ਜਿਹੜਾ ਜ਼ਿੰਮੇਵਾਰੀ ਸੀਗੀ ਉਹਨੂੰ ਚੁੱਕਿਆ ਆਪਣੇ ਸਿਰ ਦੇ ਉੱਤੇ। ਫਿਰ ਮੈਂ ਤਾਲੀਮ ਨੂੰ ਖੈਰ ਬਾਤ ਕਹਿ ਦਿੱਤਾ। ਹਾਲਾਂਕਿ ਮੈਨੂੰ ਬਹੁਤ ਪੜ੍ਹਨ ਦਾ ਸ਼ੌਕ ਸੀ, ਅੱਜ ਵੀ ਮੁਤਾਲੇ ਦਾ ਸ਼ੌਕ ਹੈ ਅਲਹਮਦੁਲਿਲਾ। ਲੇਕਿਨ ਤੁਹਾਡੇ ਸ਼ੇਰਾਂ ਦੇ ਵਿੱਚ ਇਹ ਚੀਜ਼ ਜ਼ਰਾ ਵੀ ਨਹੀਂ ਝਲਕਦੀ ਕਿ ਤੁਸੀਂ ਮੈਟ੍ਰਿਕ ਲੈਵਲ ਹੋ, ਇੰਨੀ ਪੱਕੀ ਤੇ ਇੰਨੀ ਸੋਹਣੀ ਸ਼ਾਇਰੀ, ਇੰਨੀ ਖੂਬਸੂਰਤ ਨਾਤ ਮਰਸੀਆ, ਤੁਹਾਡੀ ਗਜ਼ਲ ਜਿਹੜੀ ਅਸੀਂ ਪੜ੍ਹਦੇ ਰਹਿੰਦੇ ਹਾਂ ਸੋਸ਼ਲ ਮੀਡੀਆ ਰਾਹੀਂ। ਤੁਹਾਡੇ ਨਾਲ ਤਾਰਫ ਹੈ ਮੇਰਾ ਸੋਸ਼ਲ ਮੀਡੀਆ ਰਾਹੀਂ? ਹਾਂ ਬਿਲਕੁਲ, ਸੋਸ਼ਲ ਮੀਡੀਆ ਦੇ ਇਹ ਵਾਰਿਸ ਭਾਈ ਸਮਝ ਲਓ ਮੇਰੀ ਖੁਸ਼ਕਿਸਮਤੀ ਹੈ ਕਿ ਮੈਨੂੰ ਤਾਲੀਮ ਯਾਫਤਾ ਤੇ ਪੜ੍ਹੇ ਲਿਖੇ ਦੋਸਤ ਮਿਲੇ। ਅਸਲ 'ਚ ਇਹ ਵੀ ਤੁਸੀਂ ਇੱਕ ਨਾਲ ਮੁਤਾਲਿਆ ਕਰ ਰਹੇ ਹੋ ਨਾ। ਇਹ ਮੇਰੀ ਖੁਸ਼ਕਿਸਮਤੀ ਆ ਕਿ ਮੇਰੇ ਕੋਲ ਪ੍ਰੋਫੈਸਰ ਆਰਫ ਹੁਸੈਨ ਆਰਫ ਸਾਹਿਬ, ਉਹਨਾਂ ਦੇ ਨਾਲ ਮੁਤਲਕਾ ਨਸੀਰ ਅਖਤਰ ਸਾਹਿਬ, ਰਿਆਜ਼ ਕਾਦਰੀ ਸਾਹਿਬ, ਸ਼ਾਹਦ ਸਾਹਿਬ, ਇਹ ਸਭੀ ਪ੍ਰੋਫੈਸਰ ਟਾਈਪ ਲੋग ਆ, ਤੁਸੀਂ ਹੋ ਗਏ। ਇਸ ਤਰ੍ਹਾਂ ਯਾਨੀ ਮੇਰੀ ਇਹ ਖੁਸ਼ਕਿਸਮਤੀ ਹੈ, ਅੱਲਾਹ तबारक व तआला ਦੀ ਜ਼ਾत ਦਾ एहसान ਆ कि मेरा ये सभी पढ़े लिखे लोगों के नाल
ਮੈਨੂੰ ਇਹ ਲੋਕ ਮਿਲੇ। ਅੱਛਾ, ਜਦੋਂ ਕੋਈ ਸ਼ੇਰ ਤੁਹਾਡੇ ਤੇ ਉਤਰ ਰਿਹਾ ਹੋਵੇ ਤੁਹਾਨੂੰ ਪਤਾ ਲੱਗ ਜਾਂਦਾ ਕਿ ਸ਼ੇਰ ਹੁਣ ਆਉਣ ਲੱਗਾ ਹੈ? ਬਿਲਕੁਲ ਜੀ ਬਿਲਕੁਲ। ਇਹ ਤਾਂ ਫਿਰ ਤੁਸੀਂ ਤੁਹਾਡੀ ਫੀਲਿੰਗ ਕੀ ਹੁੰਦੀ ਹੈ? ਇਹ ਸਵਾਲ ਮੈਂ ਕਦੇ ਕਿਸੇ ਤੇ ਨਹੀਂ ਕੀਤਾ, ਅੱਜ ਬਸ ਇਹ ਵਾਰਸ ਭਾਈ ਫੀਲਿੰਗ ਇਹ ਹੈ ਕਿ ਸ਼ਾਇਰ ਦੇ ਉੱਤੇ ਇੱਕ ਵਕਤ ਹੁੰਦਾ ਵਾ, ਬਾਅਦ ਦਫਾ ਅਸੀਂ ਸ਼ੇਰ ਬਣਾਉਂਦੇ ਰਹੀਦਾ ਵਾ, ਉਹ ਬਣ ਨਹੀਂ ਰਿਹਾ ਹੁੰਦਾ। ਬਾਅਦ ਦਫਾ ਸੁੱਤੇ ਪਿਆ, ਯਾਨੀ ਕਿ ਕਿਸੇ ਵੇਲੇ ਕਿ ਉਹ ਖਿਆਲ ਦੇ ਵਿੱਚ ਆਉਂਦਾ ਵਾ, ਤਾਂ ਮੈਂ ਤੇ ਮੋਬਾਈਲ ਰੱਖਿਆ ਵਾ, ਮੈਂ ਤੇ ਉੱਠ ਕੇ ਫਟਾਫਟ ਮੋਬਾਈਲ ਤੇ ਲਿਖ ਲੈਂਦਾ ਰਾਤ ਦੇ ਟਾਈਮ। ਲੇਕਿਨ ਇਹ ਵਕਤ ਇਸ ਤਰ੍ਹਾਂ ਹੀ ਹੈ ਕਿ ਬਾਅਦ ਦਫਾ ਉਹ ਜਿਹਨੂੰ ਕਹਿੰਦੇ ਨਾ ਅਸੀਂ ਆਮਦ ਕੈਫੀਅਤ, ਤੇ ਅਸੀਂ ਦੇਖਿਆ ਵਾ ਕਿ ਬਾਅਦ ਦਫਾ ਬਹੁਤ ਸਾਦਾ ਸ਼ੇਰ ਹੁੰਦਾ ਵਾ ਲੇਕਿਨ ਕੈਫੀਅਤ ਦੇ ਵਿੱਚ ਕਿਹਾ ਹੁੰਦਾ, ਤੇ ਉਹ ਬਹੁਤ ਅੱਛਾ, ਉਹਦੀ ਬੜੀ ਦਾਦ ਮਿਲਦੀ। ਬਾਅਦ ਸ਼ੇਰ ਅਸੀਂ ਅਰੂਜ਼ੀ ਲਿਹਾਜ਼ ਨਾਲ, ਤਕਨੀਕੀ ਲਿਹਾਜ਼ ਨਾਲ ਬੜਾ ਵਧੀਆ ਕਹਿੰਦੇ ਆ, ਮਗਰ ਉਹ ਕੈਫੀਅਤ ਚੋਂ ਬਾਹਰ ਹੁੰਦਾ, ਉਹਦੀ ਸਾਨੂੰ ਉਹ ਦਾਦ ਨਹੀਂ ਮਿਲਦੀ ਜਾ ਕੇ। ਬਿਲਕੁਲ ਸਹੀ ਗੱਲ ਹੈ। ਤੇ ਕਿੰਨੀਆਂ ਕਿ ਸਿਨਫਾਂ ਦੇ ਉੱਪਰ, ਅਸਨਾਫ ਦੇ ਉੱਪਰ ਤੁਸੀਂ? ਮੈਂ ਵਾਰਿਸ ਭਾਈ ਸਭ ਤੋਂ ਪਹਿਲੇ ਤੇ ਮੈਂ ਪੰਜਾਬੀ ਗਜ਼ਲ ਤੇ ਨਜ਼ਮ ਤੇ ਸ਼ੁਰੂ ਕੀਤਾ ਸੀ। ਇਹਨੇ ਸ਼ੁਰੂ ਤੁਹਾਡਾ ਪੰਜਾਬੀ ਗਜ਼ਲ ਔਰ ਨਜ਼ਮ ਤੋਂ ਹੋਇਆ। ਅੱਛਾ। ਉਸ ਤੋਂ ਬਾਅਦ ਆਸਤਾ ਯਾਨੀ ਮੈਨੂੰ ਨਾਤ ਦਾ ਸ਼ੌਕ ਹੋਇਆ। ਜਦੋਂ ਮੈਂ ਪਹਿਲੀ ਨਾਤ ਆਪਣੇ ਉਸਤਾਦ ਮੁਹਤਰਮ ਤਾਲਿਬ ਹੁਸੈਨ ਕੌਸਰੀ ਸਾਹਿਬ ਕੋਲ ਲਿਖ ਕੇ ਲੈ ਕੇ ਗਿਆ ਤੇ ਬੜੇ ਰਾਜ਼ੀ ਹੋਏ। ਉਹਨਾਂ ਨੇ ਕਿਹਾ ਇਨਾਇਤ ਇਹ ਬਹੁਤ ਮੁਸ਼ਕਲ ਕੰਮ ਆ। ਮੈਂ ਕਿਹਾ ਜੀ ਮੈਂ ਤਰਨਮ ਦੇ ਨਾਲ ਪੜ੍ਹਦਾ ਵਾਂ ਤੇ ਮੇਰਾ ਦਿਲੀ ਸ਼ੌਕ ਆ ਕਿ ਮੇਰੀ ਆਪਣੀ ਲਿਖੀ ਹੋਈ ਨਾਤ ਵੀ ਮੈਂ ਖੁਦ ਪੜ੍ਹਾਂ। ਉਹਨਾਂ ਨੇ ਮੈਨੂੰ ਪਹਿਲੀ ਮੈਂ 2 ਨਾਤਾਂ ਲੈ ਕੇ ਗਿਆ, ਉਹਨਾਂ ਨੇ ਮੇਰੀ ਉਹਦੀ ਇਸਲਾਹ ਕੀਤੀ ਬਹੁਤ ਅੱਛੇ ਤਰੀਕੇ ਨਾਲ ਤੇ ਸਰਾਇਆ ਮੈਨੂੰ। ਮੈਂ ਕਿਹਾ ਠੀਕ ਹੈ। ਫਿਰ ਇਸੇ ਤਰ੍ਹਾਂ ਹੀ ਮੈਂ ਪੰਜਾਬੀ ਦੇ ਵਿੱਚ ਕੁਝ ਵੀ ਲਿਖਣਾ, ਉਸਤਾਦ ਮੁਹਤਰਮ ਨਾਥ ਖਿਆਲਵੀ ਸਾਹਿਬ ਹੁੰਦੇ ਸੀ, ਨਵੀਦ ਸਾਹਿਬ ਰੰਜਮ ਸਾਹਿਬ ਹੁੰਦੇ ਸੀ ਤੇ ਆਰਫ ਹੁਸੈਨ ਆਰਫ ਸਾਹਿਬ ਹੁੰਦੇ ਸੀ। ਮੈਂ ਕਿਸੇ ਮੁਸ਼ਾਹਰੇ ਦੇ ਵਿੱਚ ਜਾਣਾ ਹੋਣਾ ਤੇ ਤਰਹੀ ਖਾਸ ਕਰ ਤੇ ਮਲਕ ਅਮੀਰ ਨਵਾਜ਼ ਸਾਹਿਬ ਗੁਲਾਮਾਬਾਦ, ਉਹਨਾਂ ਦੇ ਵਿੱਚ ਯਾਨੀ ਨਾਤ ਦਾ ਰੁਝਾਨ ਉੱਥੋਂ ਮੇਰਾ ਜ਼ਿਆਦਾ ਹੋਇਆ। ਮੁਸ਼ਾਹਰੇ ਦੇ ਵਿੱਚ ਜਾਣਾ ਤੇ ਮੈਨੂੰ ਨਵੀਦ ਸਾਹਿਬ ਨੇ ਕਹਿਣਾ ਇਨਾਇਤ ਨਾਤ ਕਹੀ ਨਹੀਂ। ਮੈਂ ਕਹਿਣਾ ਯਾਰ 4-5 ਉਸਤਾਦ ਕੱਲ੍ਹ ਹੀ ਰੱਖੇ, ਮੇਰੇ 4-5 ਉਸਤਾਦ ਆ, ਮੈਨੂੰ ਕਿਹੜੀ ਜ਼ਰੂਰਤ ਹੈ। ਜਦੋਂ ਐਨ ਟਾਈਮ ਤੇ ਫਿਰ ਮੈਂ ਇਸਲਾਹ ਕਰਵਾ ਕੇ ਲੈ ਕੇ ਜਾਣੀ। ਇਹਨਾਂ ਉਸਤਾਦਾਂ ਦੀ ਮੇਰੇ ਤੇ ਯਾਨੀ ਖਾਸ ਸ਼ਫਕਤ ਆ ਕਿ ਮੈਨੂੰ ਉਹਨਾਂ ਨੇ ਖਸੂਸੀ ਤੌਰ ਦੇ ਉੱਤੇ ਮੇਰੇ ਕਲਾਮ ਨੂੰ ਇਸਲਾਹ ਦਿੱਤੀ, ਮੇਰੇ ਬੇਰਬਤ ਲਫ਼ਜ਼ਾਂ ਨੂੰ ਰਬਤ ਦਿੱਤਾ। ਠੀਕ ਹੈ ਨਾ। ਤੇ ਫਿਰ ਸਭੀ ਪੜ੍ਹੇ ਲਿਖੇ ਦੋਸਤ ਜਿਹੜੇ ਮੇਰੇ ਸੀਗੇ, ਜਿਨ੍ਹਾਂ ਦੇ ਮੈਂ ਮਹਿਫਲਾਂ ਦੇ ਵਿੱਚ ਗਿਆ, ਉਹਨਾਂ ਨੇ ਵੀ ਜਾ ਕੇ ਮੈਨੂੰ ਅਹਿਸਾਸ ਨਹੀਂ ਹੋਣ ਦਿੱਤਾ ਕਿ ਯਾਰ ਤੇਰੇ ਅਗਰ ਕਿ ਕਿਸੇ ਦੀ ਕਮੀ ਬੇਸ਼ੀ ਆ, ਮੈਨੂੰ ਬੜੇ ਅੱਛੇ ਤਰੀਕੇ ਨਾਲ ਸਮਝਾਇਆ ਕਿ ਨਾ ਇਸ ਤਰ੍ਹਾਂ ਨਹੀਂ ਯਾਰ ਇਸ ਤਰ੍ਹਾਂ ਕਰ ਲਾ। ਮੈਨੂੰ ਅਹਿਸਾਸ ਵੀ ਨਹੀਂ ਹੋਣ ਦਿੱਤਾ ਵੀ ਮੈਂ ਯਾਨੀ ਮੇਰੀ ਗਲਤੀ ਆ ਜਾਂ ਮੈਨੂੰ ਕੀ ਆ, ਯਾਨੀ ਕਮਤਰੀ ਦਾ ਅਹਿਸਾਸ ਮੈਨੂੰ ਕਿਸੇ ਜਗ੍ਹਾ ਤੇ ਨਹੀਂ। ਘਰ ਵਾਲੇ ਵੀ ਤੁਹਾਡੀ ਸ਼ਾਇਰੀ ਪਸੰਦ ਕਰਦੇ ਆ ਜਾਂ ਉਹ ਕਹਿੰਦੇ ਵੀ ਇਹ ਕਿਹੜੇ ਕੰਮ ਨੂੰ ਪੈ ਗਏ? ਨਹੀਂ ਘਰ ਵਾਲੇ ਮੇਰੇ ਬੜੇ ਸ਼ੌਕ ਨਾਲ ਮੇਰੀ ਸ਼ਾਇਰੀ ਸੁਣਦੇ ਆ। ਬੇਗਮ ਸਾਹਿਬਾ ਵੀ? ਬੇਗਮ ਤੇ ਅੱਲਾਹ ਨੂੰ ਪਿਆਰੇ ਹੋ ਗਏ ਆ, ਲੇਕਿਨ ਬੇਗਮ ਅੱਛੇ ਸੀ ਮੇਰੀ। ਉਹਨਾਂ ਦੇ ਹੁੰਦੇ ਆ ਸ਼ਾਇਰੀ ਸ਼ੁਰੂ? ਉਹਨਾਂ ਦੇ ਹੁੰਦੇ ਆ ਜੀ। ਤੇ ਵੈਸੇ ਸ਼ਾਇਰੀ ਦੀ ਖੂਬਸੂਰਤੀ ਉਹਨਾਂ ਤੋਂ ਬਾਅਦ ਪੈਦਾ ਹੋਈ ਹੈ ਜਾਂ ਉਦੋਂ ਵੀ ਹੈ ਸੀ? ਨਹੀਂ ਉਦੋਂ ਵੀ ਹੈ ਸੀ, ਲੇਕਿਨ ਕੁਝ ਹੇਜਰ ਦਾ ਜਿਹੜਾ ਸੀਗਾ ਨਾ ਮਸਲਾ ਮਾਮਲਾ, ਇਹ ਫਿਰ ਬਾਅਦ ਚ ਪੈਦਾ ਹੋਇਆ। ਮੈਂ ਇਹੀ ਸਵਾਲ ਕਰਦਾ ਬਸ ਕੁਝ ਅਸ਼ਾਰ ਐਸੇ ਆ ਫਿਰ ਜਿਹੜੇ ਫਿਰ ਬਾਅਦ ਦੇ ਵਿੱਚ ਯਾਨੀ ਕਿਸੇ ਦਾ ਵਿਛੋੜਾ, ਉਸ ਤਰ੍ਹਾਂ ਦੇ ਮੇਰੇ ਬਾਪ ਦਾ ਵੀ ਮੈਨੂੰ ਕਮੀ ਮਹਿਸੂਸ ਹੋਈ, ਲੇਕਿਨ ਉਹ ਜੀਵਨ ਸਾਥੀ ਦਾ ਹਾਂਜੀ ਬਹੁਤ ਜ਼ਿਆਦਾ ਮੇਰੇ ਬੀਵੀ ਨੇ ਮੇਰੇ ਨਾਲ ਅੱਛਾ ਵਕਤ ਗੁਜ਼ਾਰਿਆ। ਬੇਟੇ ਮਾਸ਼ਾਅੱਲਾ ਬੇਟੇ ਵੀ ਅੱਛੇ ਆ। ਬੇਟੀ ਖਾਸ ਤੌਰ ਤੇ ਬੇਟੀ ਮੇਰੀ ਸ਼ਾਇਰੀ ਨੂੰ ਜ਼ਿਆਦਾ ਸੁਣਦੀ ਆ, ਪੜ੍ਹੀ ਲਿਖੀ ਵੀ ਆ। ਘਰ ਵਾਲੇ ਅਗਰ ਹੌਸਲਾ ਵਧਾ ਰਹੇ ਹੋਣ, ਬੇਟੀਆਂ ਪੂਰੇ ਖਾਨਦਾਨ, ਤੇ ਫਿਰ ਸ਼ਾਇਰ ਜ਼ਰਾ ਹੋਰ ਵੱਧ ਜਾਂਦਾ ਜੀ। ਫਿਰ ਖਾਨਦਾਨ ਦੇ ਵਿੱਚ ਸਰਾਉਣ ਵਾਲੇ ਆ, ਇਰਦ ਗਿਰਦ ਲੋਕ ਮੇਰੇ ਜਿਹੜੇ ਅਲਹਮਦੁਲਿਲਾ। ਖਾਨਦਾਨ ਪਹਿਲੇ ਕੋਈ ਸ਼ਾਇਰ ਹੋਇਆ? ਨਹੀਂ, ਖਾਨਦਾਨ 'ਚ ਪਹਿਲੇ ਨਵੀਦ ਸਾਹਿਬ ਰੰਜਮ ਸੀਗੇ ਭਾਈ ਮੇਰੇ, ਉਹ ਮੇਰੇ ਯਾਨੀ ਕਜ਼ਨ ਵੀ ਆ, ਫੌਤ ਹੋ ਗਏ, ਅੱਲਾਹ ਨੂੰ ਪਿਆਰੇ ਹੋ ਗਏ। ਬਸ ਉਹ ਸ਼ਾਇਰੀ ਕਰਦੇ ਸੀ ਤੇ ਉਹਨਾਂ ਦੇ ਸ਼ਾਇਰੀ ਦੀ ਲਿਖੀਆਂ ਹੋਈਆਂ ਚੀਜ਼ਾਂ ਦੀ ਮੈਂ ਤਰਜ਼ ਬਣਾਉਂਦਾ ਸੀ। ਤੇ ਪਸੰਦੀਦਾ ਤੁਹਾਡੀ ਸਿਨਫ ਕਿਹੜੀ ਹੈ? ਪਸੰਦੀਦਾ ਹੁਣ ਜਿਹੜੀ ਆ, ਵੈਸੇ ਤਾਂ ਪੰਜਾਬੀ 'ਚ ਮੈਂ ਗਜ਼ਲ ਬਹੁਤ ਪਸੰਦ ਕਰਦਾ, ਲੇਕਿਨ ਹੁਣ ਪੰਜਾਬੀ ਗਜ਼ਲ ਤੋਂ ਬਾਅਦ ਮੈਂ ਫਿਰ ਨਾਤ ਸ਼ਰੀਫ ਪਸੰਦ ਕਰਦਾ। ਨਾਤ ਦੇ ਕੋਈ 2 ਸ਼ੇਰ ਹੋ ਜਾਣ, 2-3? ਅੱਖੀਆਂ ਤੇ ਇੱਕ ਵਾਰ ਇਨਾਇਤ ਹੋ ਜਾਵੇ। ਅੱਖੀਆਂ ਤੇ ਇੱਕ ਵਾਰ ਇਨਾਇਤ ਹੋ ਜਾਵੇ। ਵਾਹ। ਅੱਖੀਆਂ ਤੇ ਇੱਕ ਵਾਰ ਇਨਾਇਤ ਹੋ ਜਾਵੇ, ਆਕਾ ਦਾ ਦੀਦਾਰ ਇਨਾਇਤ ਹੋ ਜਾਵੇ। ਕੀ ਕਹਿ? ਤੇ ਤੈਬਾ ਸ਼ਹਿਰ ਦੀ ਮਿੱਟੀ ਚੁੰਮਣੀ ਚਾਹੁੰਦਾ ਵਾਂ। ਆਏ ਤੈਬਾ ਸ਼ਹਿਰ ਦੀ ਮਿੱਟੀ ਚੁੰਮਣੀ ਚਾਹੁੰਦਾ ਵਾਂ, ਜੇ ਤੁਹਾਡੀ ਸਰਕਾਰ ਇਨਾਇਤ ਹੋ ਜਾਵੇ। ਜੇ ਤੁਹਾਡੀ ਸਰਕਾਰ ਇਨਾਇਤ ਹੋ ਜਾਵੇ ਤੇ ਤੁਹਾਡੇ ਦਰ ਤੋਂ ਖੈਰ ਇਨਾਇਤ ਜਦ ਮੰਗੇ। ਤੁਹਾਡੇ ਦਰ ਤੋਂ ਖੈਰ ਇਨਾਇਤ ਜਦ ਮੰਗੇ, ਮੈਨੂੰ ਮੰਗਦਿਆਂ ਸਾਰ ਇਨਾਇਤ ਹੋ ਜਾਵੇ। ਵਾਹ ਜੀ ਵਾਹ।
ਤੇ ਮਰਸੀਏ ਦੇ ਉੱਪਰ ਵੀ ਤੁਸੀਂ ਕੋਈ ਕੰਮ ਕੀਤਾ? जी जी मरसिया भी इंशाअल्लाह ताला मरसिया ਉਰਦੂ ਚ ਜਾਂ ਪੰਜਾਬੀ ਚ? नहीं उर्दू ज़्यादा मरसिया किया वा पंजाबी च भी किया लेकिन उर्दू क्योंकि सोशल मीडिया ते मैं ज़्यादा इस वास्ते ज़्यादा उर्दू जी किया ਤੇ ਕੋਈ ਮਰਸੀਆ ਵਿੱਚ ਖਾਓ ਸਾਨੂੰ कि अली के दिल का सकून फातिमा के चैन हुसैन अली के दिल का सकून फातिमा के चैन हुसैन बिठाएं कांधों पे खुद शाह मशरिकैन हुसैन और यजीद वक्त दबा ना सकेगा हक की सदा ਵਾਹ यजीद वक्त दबा ना सकेगा हक की सदा जहाँ में होती रहेगी सदा हुसैन हुसैन ਵਾਹ यजीद वक्त दबा ना सकेगा हक की सदा जहाँ में होती रहेगी सदा हुसैन हुसैन और के भूल बैठा था कहीं अपनी रवानी पानी ਵਾਹ भूल बैठा था कहीं अपनी रवानी पानी एक सदा दश्त से आती रही पानी पानी ਵਾਹ ਵਾਹ एक सदा दश्त से आती रही पानी पानी और जिक्र शब्बीर पे ये आँख यूं ही नम तो नहीं जिक्र शब्बीर पे ये आँख यूं ही नम तो नहीं सुनने आ जाता है प्यासों की कहानी पानी ਵਾਹ ਵਾਹ जिक्र शब्बीर पे ये आँख यूं ही नम तो नहीं क्या बात। सुनने आ जाता है प्यासों की कहानी पानी ਕੀ ਬਾਤ ਹੈ ਜੀ, ਕੀ ਬਾਤ ਹੈ। ਤੇ ਇਸ ਤੋਂ ਇਲਾਵਾ ਤੁਸੀਂ ਗਜ਼ਲ ਉਰਦੂ ਔਰ ਪੰਜਾਬੀ हाँ जी ਦੋਨਾਂ गज़ल ਤੇ ਦਬਾ- गज़ल उर्दू भी गज़ल पंजाबी भी ਤੇ ਕੋਈ ਹੋ ਜਾਏ ਉਰਦੂ ਔਰ ਪੰਜਾਬੀ पंजाबी गज़ल के भावें कौल करार तो मुकर जावेगा ਭਾਵੇਂ ਕੌਲ ਕਰਾ तो मुकर ਜਾਵੇਗਾ। ਵਾਹ सज्जन है या दुश्मन नितर जावेगा ਕੀ ਬਾਤ ਹੈ, ਵਾਹ भावें कौल करार तो मुकर जावेगा सज्जन है या दुश्मन नितर जावेगा ਵਾਹ ਵਾਹ ਤੇ ਚੜ੍ਹਦੇ ਸੂਰਜ ਨਾਲ ਯਾਰਾਨਾ ਲਾਇਆ ਈ ਕੀ ਬਾਤ ਹੈ, ਕੀ ਬਾਤ ਚੜ੍ਹਦੇ ਸੂਰਜ ਨਾਲ ਯਾਰਾਨਾ ਲਾਇਆ ਈ ਸੋਚੀ ਡੀਗਰ ਵੇਲੇ ਕਿੱਧਰ ਜਾਵੇਂਗਾ ਵਾਹ 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 ਕੀ ਚੜ੍ਹਦੇ ਸੂਰਜ ਨਾਲ ਯਾਰਾਨਾ ਲਾਇਆ ਈ ਸੋਚੀ ਡੀਗਰ ਵੇਲੇ ਕਿੱਧਰ ਜਾਵੇਂਗਾ ਬਹੁਤ ਵਧੀਆ। ਤੇ ਉਸ ਧਰਤੀ ਚੋਂ ਕਿਵੇਂ ਮੋਤੀ ਉੱਗਣਗੇ ਉਸ ਧਰਤੀ ਚੋਂ ਕਿਵੇਂ ਮੋਤੀ ਉੱਗਣਗੇ ਤੇ ਜਿੱਥੇ ਅੱਜ ਤੂੰ ਬੀਜ ਕੇ ਪੱਥਰ ਜਾਵੇਂਗਾ ਵਾਹ ਤੇ ਲੇਖਾਂ ਤੇਰੇ ਨਾਲ ਸਫ਼ਰ ਵਿੱਚ ਰਹਿਣਾ ਏ ਲੇਖਾਂ ਤੇਰੇ ਨਾਲ ਸਫ਼ਰ ਵਿੱਚ ਰਹਿਣਾ ਏ ਲੈ ਕੇ ਨਾਲ ਆਯਾਤੀ ਜਿੱਧਰ ਜਾਵੇਂਗਾ ਕੀ ਬਾਤ ਹੈ, ਵਾਹ 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 ਲੇਖਾਂ ਤੇਰੇ ਨਾਲ ਸਫ਼ਰ ਵਿੱਚ ਰਹਿਣਾ ਏ ਲੈ ਕੇ ਨਾਲ ਆਯਾਤੀ ਜਿੱਧਰ ਜਾਵੇਂਗਾ ਬਹੁਤ ਹੀ ਵਧੀਆ, ਬਹੁਤ ਹੀ ਵਧੀਆ। ਤੇ ਕੋਈ ਪੰਜਾਬੀ ਵੀ ਅਨਾਇਤ ਫਰਮਾਓ। ਹਾਂਜੀ ਪੰਜਾਬੀ ਵੀ ਮੈਂ ਕਿ ਸੋਚਾਂ ਵਾਲਾ ਫਨੀਅਰ ਹਰਦਮ ਡੰਗਦਾ ਏ ਸੋਚਾਂ ਵਾਲਾ ਫਨੀਅਰ ਹਰਦਮ ਡੰਗਦਾ ਏ, ਵੇਲਾ ਨਿਤ ਨਵੀਂ ਸੂਲੀ ਤੇ ਟੰਗਦਾ ਏ ਕੀ ਬਾਤ ਹੈ ਜੀ। ਸੋਚਾਂ ਵਾਲਾ ਫਨੀਅਰ ਹਰਦਮ ਡੰਗਦਾ ਏ ਤੇ ਵੇਲਾ ਨਿਤ ਨਵੀਂ ਸੂਲੀ ਤੇ ਟੰਗਦਾ ਏ ਤੇ ਕੱਲ ਤੱਕ ਜਿਹਦੀ ਸੀ ਪਹਿਚਾਣ ਸਾਡੇ ਨਾਲ ਕੱਲ ਤੱਕ ਜਿਹਦੀ ਸੀ ਪਹਿਚਾਣ ਸਾਡੇ ਨਾਲ ਅੱਜ ਉਹ ਸਾਥੋਂ ਮੁੱਖ ਪਰਤਾ ਕੇ ਲੰਘਦਾ ਵਾਹ ਵਾਹ ਕੱਲ ਤੱਕ ਜਿਹਦੀ ਸੀ ਪਹਿਚਾਣ ਸਾਡੇ ਨਾਲ ਅੱਜ ਉਹ ਸਾਥੋਂ ਮੁੱਖ ਪਰਤਾ ਕੇ ਲੰਘਦਾ ਏ ਤੇ ਹੋਰ ਇੱਕ ਗਜ਼ਲ ਦੇ ਕਿ ਬੁੱਝਦੇ ਜਾਵਣ ਮਿਟਦੇ ਜਾਵਣ ਅੱਖਰ ਵੀ ਤਹਿਰੀਰਾਂ ਦੇ ਮਿਟਦੇ ਜਾਵਾਂ ਹੁਣ ਅੱਖਰ ਵੀ ਤਹਿਰੀਰਾਂ ਦੇ ਕਿਆ ਬਾਤ। ਤੇ ਰੰਗ ਬਦਲਦੇ ਜਾਂਦੇ ਨੇ ਤਸਵੀਰਾਂ ਦੇ ਵਾਹ ਵਾਹ ਮਿਟਦੇ ਜਾਵਣ ਅੱਖਰ ਵੀ ਤਹਿਰੀਰਾਂ ਦੇ ਰੰਗ ਬਦਲਦੇ ਜਾਂਦੇ ਨੇ ਤਸਵੀਰਾਂ ਦੇ ਤੇ ਇੰਜ ਦਾ ਕਿਹੜਾ ਸੁਪਨਾ ਤੱਕਿਆ ਅੱਖੀਆਂ ਨੇ ਇੰਜ ਦਾ ਕਿਹੜਾ ਸੁਪਨਾ ਤੱਕਿਆ ਅੱਖੀਆਂ ਨੇ ਤੇਵਰ ਬਦਲੇ ਵੇਖੇ ਨੇ ਤਾਬੀਰਾਂ ਦੇ ਵਾਹ 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 ਜੀ ਇੰਜ ਦਾ ਕਿਹੜਾ ਸੁਪਨਾ ਤੱਕਿਆ ਅੱਖੀਆਂ ਨੇ ਤੇਵਰ ਬਦਲੇ ਵੇਖੇ ਨੇ ਤਾਬੀਰਾਂ ਦੇ ਤੇ ਸਦਰਾਂ ਕੰਧ ਉਸਾਰੀ ਜਦ ਖੁਦਗਰਜ਼ੀ ਦੀ ਸਦਰਾਂ ਕੰਧ ਉਸਾਰੀ ਜਦ ਖੁਦਗਰਜ਼ੀ ਦੀ ਪੈ ਗਈਆਂ ਵਿੱਚ ਵਿਥਾਂ ਸਕਿਆ ਵੀਰਾਂ ਦੇ ਕੀ ਬਾਤ ਹੈ। ਸਦਰਾਂ ਕੰਧ ਉਸਾਰੀ ਜਦ ਖੁਦਗਰਜ਼ੀ ਦੀ ਤੇ ਪੈ ਗਈਆਂ ਵਿੱਚ ਵਿਥਾਂ ਸਕਿਆ ਵੀਰਾਂ ਤੇ ਅਕਲਾਂ ਤੇ ਜਦ ਹੋਣੀ ਪਰਦੇ ਪਾ ਦੇਵੇ
ਅਕਲਾਂ ਤੇ ਜਦ ਹੋਣੀ ਪਰਦੇ ਪਾ ਦੇਵੇ, ਉਲਟੇ ਹੋ ਜਾਣ ਚਾਲੇ ਵੀ ਤਦਬੀਰਾਂ ਦੇ। ਵਾਹ ਵਾਹ, ਬਹੁਤ ਹੀ ਖੂਬਸੂਰਤ ਤੁਹਾਡੀ ਗਜ਼ਲ। ਤੇ ਮੈਨੂੰ ਹਲੇ ਵੀ ਯਕੀਨ ਨਹੀਂ ਆ ਰਿਹਾ ਕਿ ਤੁਸੀਂ ਜਿਹੜਾ ਮੈਨੂੰ ਦੱਸਿਆ ਨਾ ਕਿ ਐਜੂਕੇਸ਼ਨ ਜਿਹੜੀ ਅਕੈਡਮਿਕ ਐਜੂਕੇਸ਼ਨ ਉਹ ਸਿਰਫ ਜੀ ਮੈਟ੍ਰਿਕ ਤੋਂ ਅਸਲ 'ਚ ਇੱਥੋਂ ਇਹ ਤਾਂ ਪਤਾ ਚੱਲਦਾ ਨਾ ਕਿ ਜਿਹੜੇ ਸ਼ਾਇਰ ਹੁੰਦੇ ਨੇ, ਵਾਰਿਸ ਸ਼ਾਹ ਬਾਰੇ ਵੀ ਤੇ ਇਹ ਸੁਣਿਆ ਨਾ ਕਿ ਉਹ ਕੋਈ ਜ਼ਿਆਦਾ ਜਮਾਤਾਂ ਤਾਂ ਨਹੀਂ ਸੀ ਪੜ੍ਹੇ, ਬੇਸ਼ੱਕ ਲੇਕਿਨ ਹਰ ਸਤ੍ਹਾ ਤੇ ਉਹਨਾਂ ਨੂੰ ਪੜ੍ਹਿਆ ਜਾ ਰਿਹਾ ਤੇ ਪੜ੍ਹਿਆ ਜਾਏਗਾ ਜੀ। ਇਸੇ ਤਰ੍ਹਾਂ ਕਈ ਐਸੇ ਸ਼ੋਰਾ ਹੋਏ ਨੇ ਕਿ ਜਿਨ੍ਹਾਂ ਦੀਆਂ ਕੋਲ ਡਿਗਰੀਆਂ ਤੇ ਸ਼ਾਇਦ ਹੋਣੀਆਂ ਨਹੀਂ ਜੀ, ਲੇਕਿਨ ਉਹਨਾਂ ਦੇ ਕੋਲ ਅੱਲਾਹ ਤਾਲਾ ਨੇ ਜਿਹੜਾ ਇਲਮ ਦਿੱਤਾ, ਉਹ ਖਜ਼ਾਨਾ ਉਹ ਦਿੱਤਾ ਨਾ, ਉਹ ਬਾਕਮਾਲ। ਬੇਸ਼ੱਕ ਤੇ ਇਸੇ ਤਰ੍ਹਾਂ ਜਿੰਨੇ ਖੂਬਸੂਰਤ ਲਫ਼ਜ਼ਾਂ ਦੀ ਵਰਤੋਂ ਤੁਸੀਂ ਕੀਤੀ ਆਪਣੇ ਸ਼ੇਰਾਂ ਦੇ ਵਿੱਚ, ਬਹੁਤ ਮਿਹਰਬਾਨੀ। ਸਾਡੇ ਜੇ ਬੰਦੇ ਵੀ ਸੋਚੀ ਪੈ ਗਏ ਨੇ ਕਿ ਅਸੀਂ ਐਵੇਂ ਡਿਗਰੀਆਂ ਟੰਗੀ ਫਿਰਦੇ ਹਾਂ। ਨਹੀਂ, ਤੁਹਾਡਾ ਬੜਾ ਪਾਨਾ, ਬਹੁਤ ਹੀ ਸੋਹਣਾ ਕਲਾਮ ਤੁਹਾਡਾ ਵੱਡਾ ਤੇ ਤੁਸੀਂ ਮੱਕੂਆਣੇ ਦੇ ਵਿੱਚ ਕਦੋਂ ਤੋਂ ਰਹਿ ਰਹੇ ਹੋ, ਜਾਂ ਪਹਿਲੇ ਕਿਸੇ ਦਾएं ਬਾएं? ਨਹੀਂ, ਸਾਡੀ ਰਿਹਾਇਸ਼ ਜਿਹੜੀ, ਮੇਰੀ ਵਿਦਾਇਸ਼ ਜਿਹੜੀ ਆ ਮੱਕੂਆਣੇ ਦੀ ਆ। ਅੱਛਾ। ਮੇਰੇ ਵਾਲਦ ਸਾਹਿਬ 1969 ਦੇ ਵਿੱਚ ਮੱਕੂਆਣੇ ਆਏ ਤੇ ਸਾਡਾ ਜਿਹੜਾ ਖਾਨਦਾਨੀ ਕੰਮ ਆ, ਮੈਂ ਪਹਿਲੇ ਵੀ ਤੁਹਾਨੂੰ ਇੱਕ ਦਫਾ ਇੰਟਰਵਿਊ ਦੇ ਵਿੱਚ ਦੱਸਿਆ ਸੀ ਕਿ ਸਾਡਾ ਖਾਨਦਾਨੀ ਕੰਮ ਹੈ ਆਤਿਸ਼ਬਾਜ਼ੀ ਦਾ। ਅੱਛਾ। ਸਾਡੇ ਵਾਲਿਦ ਮੱਕੂਆਣੇ ਦੇ ਵਿੱਚ ਆਤਿਸ਼ਬਾਜ਼ੀ, ਲੋਕਾਂ ਦੀਆਂ ਖੁਸ਼ੀਆਂ ਤੋਂ ਬਾਲਾ ਕਰਨਾ। ਹਾਂ, ਖੁਸ਼ੀਆਂ ਤੋਂ ਬਾਲਾ ਕਰਨਾ। ਮੇਰੇ ਵਾਲਿਦ ਸਾਹਿਬ ਉਸਤਾਦ ਆ ਮੱਕੂਆਣੇ ਦੇ, ਅਲਹਮਦੁਲਿਲਾ ਸਾਡਾ ਕੋਈ 200-400 ਦੇ ਕਰੀਬ ਸ਼ਾਗਿਰਦ ਆ। ਅੱਛਾ। ਲੇਕਿਨ ਹੁਣ ਮੈਂ ਇਹ ਕੰਮ ਜਰਾ ਬੰਦ ਕਰ ਦਿੱਤਾ। ਅਸੀਂ ਖਰੀਦੋ ਫਰੋਖਤ ਕਰਕੇ ਵੇਚਦੇ ਆ। ਮੇਰੇ ਬੱਚੇ ਵੀ ਹੁਣ ਇਹ ਕੰਮ ਕਰਦੇ ਆ, ਲੇਕਿਨ ਅਸੀਂ ਮਾਲ ਖਰੀਦ ਕੇ ਵੇਚਦੇ ਆ। ਠੀਕ ਆ, ਖੁਦ ਬਣਾਉਣਾ ਛੋੜ ਦਿੱਤਾ? ਨਹੀਂ, ਖੁਦ ਬਣਾਉਣਾ ਛੋੜ ਦਿੱਤਾ। ਤੇ ਇਹ ਫੈਸਲਾਬਾਦ ਆਉਣ ਤੋਂ ਪਹਿਲੇ ਤੁਸੀਂ, ਤੁਹਾਡੇ ਬਜ਼ੁਰਗ ਕਿੱਥੇ ਰਹੇ? ਬਜ਼ੁਰਗ ਸਾਡੇ ਇਹ ਹਿੰਦੁਸਤਾਨ ਦੇ ਰਹਿਣ ਵਾਲੇ ਆ। ਤਹਿਸੀਲ ਜਲੰਧਰ, ਜ਼ਿਲ੍ਹਾ ਹੁਸ਼ਿਆਰਪੁਰ, ਇੱਥੇ ਦੇ ਇਸ ਇਲਾਕੇ ਦੇ ਵਿੱਚ ਨਾ ਸ਼ਾਮ 84 ਦੇ ਕਰੀਬ ਇੱਕ ਪਿੰਡ ਵੱਜਦਾ ਸੀ। ਅੱਛਾ, ਮੈਂ ਬਹੁਤ ਸਾਰੇ ਦੋਸਤਾਂ ਦੇ ਇੰਟਰਵਿਊ ਕੀਤੇ ਆ ਤੇ ਜਦੋਂ ਮੈਂ ਇਹ ਪੁੱਛਿਆ ਨਾ ਕਿ ਹਿੰਦੁਸਤਾਨ ਤੋਂ ਤੁਸੀਂ ਜਲੰਧਰ ਦੇ ਲੋਕ ਜ਼ਿਆਦਾ ਮੇਰੇ ਪ੍ਰੋਗਰਾਮਾਂ ਨੇ ਤੇ ਸ਼ਾਇਰ ਜ਼ਿਆਦਾ ਜਲੰਧਰ ਦੇ ਵਿੱਚ, ਜਾਂ ਸ਼ਾਮ 84 ਤੇ ਇੱਕ ਗਾਇਕੀ ਦੇ ਹਵਾਲੇ ਨਾਲ ਬੜਾ ਬਿਲਕੁਲ ਇਲਾਕਾ ਮਸ਼ਹੂਰ ਸੀ। ਤੇ ਇਹਦੀ ਕੋਈ ਖਾਸ ਇਹ ਬਸ ਖਾਸ ਵਜ੍ਹਾ ਮੇਰੀ ਸਮਝ 'ਚ ਵੀ ਇਹੀ ਆਉਂਦੀ ਹੈ। ਸਾਨੂੰ ਦਾਦੀ ਹੁਣੀ ਦੱਸਦੇ ਆ ਕਿ ਜਿਸ ਤਰ੍ਹਾਂ ਇਹ 12 ਹੁੰਦੀਆਂ ਸੀ, ਇਹਨਾਂ ਨੂੰ 12 ਕਿਹਾ ਜਾਂਦਾ ਸੀ। ਉਹ ਫਿਰ 100 ਲੋਕ, 200 ਕਬੀਲਾ ਇੱਕ ਦੂਸਰੇ ਦੇ ਨਜ਼ਦੀਕ ਦੇ ਜਿਹੜੇ, ਇਹ ਫਿਰ ਸ਼ਾਇਦ ਇਸ ਤਰ੍ਹਾਂ ਹੁੰਦਾ ਹੋਵੇ ਕਿ ਉਹ ਜਿਹੜੇ ਲੋਕ ਇੱਥੇ ਕਰੀਬੀ ਜੜ੍ਹਾਂ ਵਾਲੇ ਆਣ ਕੇ ਬਸ ਮਾਹੌਲ, ਜਿਵੇਂ ਤੁਸੀਂ ਦੱਸਿਆ ਨਾ ਕਿ ਮੈਂ ਉਸ ਸ਼ਾਇਰਾਂ ਅਦੀਬਾਂ ਦੇ ਮਾਹੌਲ 'ਚ ਬੈਠਾ ਤੇ ਅੰਦਰ ਦਾ ਜਿਹੜਾ ਸ਼ਾਇਰ ਜਾਗ ਪਿਆ। ਬੇਸ਼ੱਕ। ਤੇ ਇਸੇ ਤਰ੍ਹਾਂ ਉਹ ਇਲਾਕਾ ਯਾਨੀ ਇਸ ਅਦਬੀ ਹਵਾਲੇ ਨਾਲ ਫਿਰ ਜ਼ਰਖੇਜ਼ ਲੱਗ ਰਿਹਾ। ਬਿਲਕੁਲ, ਜਿਸ ਤਰ੍ਹਾਂ ਕਿ ਸਾਡਾ ਫੈਸਲਾਬਾਦ ਬੜਾ ਜ਼ਰਖੇਜ਼ ਯਾਨੀ ਕਿ ਧਰਤੀ ਹੈ। ਫੈਸਲਾਬਾਦ ਨਾਦ ਦੇ ਹਵਾਲੇ ਦੇ ਨਾਲ ਪਹਿਚਾਣ ਬਣਾ ਗਿਆ ਹੈ। ਬੜੇ ਮੋਤਬਰ ਨਾਮ ਕਹਿ ਸਕਦੇ ਕਿ ਬਣਦੀ ਜਾ ਰਹੀ, ਬਣ ਚੁੱਕੀ ਹੈ ਜੀ, ਅਲਹਮਦੁਲਿਲਾ। ਐਸੇ ਸ਼ਾਇਰ ਔਰ ਅਦੀਬ ਇੱਥੇ ਮਾਸ਼ਾਅੱਲਾ ਪੈਦਾ ਹੋ ਰਹੇ ਨੇ। ਔਰ ਪ੍ਰੋਫੈਸਰ ਤਾਹਿਰ ਸਦੀਕੀ ਸਾਹਿਬ ਕਿਤਾਬਾਂ ਤੋਂ ਹੁਣ ਆਈਆਂ। ਮੈਂ ਉਹਨਾਂ ਦਾ ਇੰਟਰਵਿਊ ਕੀਤਾ ਸੀ, 22-23 ਉਹਨਾਂ ਦੀਆਂ ਪਹਿਲੇ ਸੀ, ਤੇ ਨਾਤ ਦੇ ਹਵਾਲੇ ਨਾਲ ਇੱਕ ਫੈਸਲਾਬਾਦ ਦਾ ਰਿਕਾਰਡ ਬਣ ਗਿਆ। ਇਸ ਤੋਂ ਜ਼ਿਆਦਾ ਕਿਸੇ ਨੇ ਨਾਤਾਂ ਨਹੀਂ ਕਹੀਆਂ। ਤੇ ਮੇਰਾ ਖਿਆਲ ਹੈ ਕਿ ਪਾਕਿਸਤਾਨ ਦੇ ਸ਼ਾਇਦ 2-3 ਨੁਮਾਇਆਂ ਨਾਤ ਕਹਿਣ ਵਾਲਿਆਂ ਚੋਂ ਉਹਨਾਂ ਦਾ ਮਕਾਮ ਆ, ਤੇ ਸਾਡੇ ਫੈਸਲਾਬਾਦ ਦਾ ਇਜ਼ਾਜ਼ ਆ। ਤੇ ਬਹੁਤ ਸ਼ੁਕਰੀਆ ਜੀ। ਤੁਸੀਂ ਕੋਈ ਪੈਗਾਮ, ਕੋਈ ਮੈਸੇਜ ਸ਼ਾਇਰਾਂ ਅਦੀਬਾਂ ਨੂੰ, ਖਸੂਸਨ ਨੌਜਵਾਨਾਂ ਨੂੰ ਕੋਈ ਦੇਣਾ? ਨੌਜਵਾਨਾਂ ਨੂੰ ਸ਼ਾਇਰੀ, ਦੇਖੋ ਜੀ, ਸ਼ਾਇਰੀ ਮੇਰੇ ਉਸਤਾਦ ਮੁਹਤਰਮ ਕਹਿੰਦੇ ਆ ਕਿ ਇਹ ਲਫ਼ਜ਼ ਜਿਹੜੇ ਆ ਨਾ ਇਨਸਾਨ ਦੀ ਸ਼ਖਸੀਅਤ ਦੀ ਪਹਿਚਾਣ ਹੁੰਦੇ। ਜੀ। ਖਾਲੀ ਸਿਰਫ ਐਵੇਂ ਲਫ਼ਜ਼ਾਂ ਦਾ ਜੋੜ ਜਾਂ ਲਫ਼ਜ਼ ਲਿਖ ਦੇਣ ਦਾ ਨਾਮ ਸ਼ਾਇਰੀ ਨਹੀਂ। ਸ਼ਾਇਰੀ ਦੇ ਜ਼ਰੀਏ ਕੋਈ ਪੈਗਾਮ ਦੂਸਰੇ ਤੱਕ ਪਹੁੰਚਣਾ ਚਾਹੀਦਾ। ਪੈਗਾਮ ਪਹੁੰਚਣਾ ਬਹੁਤ ਵੱਡੀ ਗੱਲ ਹੈ। ਹਾਂਜੀ, ਸਿਰਫ ਹਿਜਰ, ਵਿਛੋੜਾ ਜਾਂ ਕਿ ਆਪਣੇ ਦੁੱਖ ਬਜਾਏ ਇਸ ਦੇ ਮੁਆਸ਼ਰੇ ਦੇ ਦੁੱਖ ਨੂੰ ਅਸੀਂ ਦੇਖਣਾ ਚਾਹੀਦਾ। ਕੋਈ ਐਸਾ ਮੈਸੇਜ ਦੇਣਾ ਚਾਹੀਦਾ, ਯਾਨੀ ਸ਼ਾਇਰੀ ਦਾ ਕੋਈ ਮਕਸਦ ਹੋਵੇ। ਸਿਰਫ ਕਿਸੇ ਇੱਕ ਹਿਜਰ ਵਿਸਾਲ ਦੇ ਵਿੱਚ ਜਾਂ ਮਹਿਬੂਬ ਦੇ ਖਿਆਲਾਂ ਦੇ ਵਿੱਚ ਹੀ ਰੁੱਝ ਜਾਣ ਦਾ, ਹਾਲਾਂਕਿ ਸ਼ਾਇਰੀ ਦੀ ਹਿੱਸਾ ਹੋ, ਮਗਰ ਪੈਗਾਮ ਇਹੀ ਆ ਕਿ ਸ਼ਾਇਰੀ ਦੇ ਵਿੱਚ ਸਾਨੂੰ ਯਾਨੀ ਮਤਲਬ ਇੱਕ ਮੈਸੇਜ ਛੱਡ ਕੇ ਜਾਣਾ ਚਾਹੀਦਾ। ਇਹ ਸ਼ਖਸੀਅਤ ਦੀ ਪਹਿਚਾਣ ਆ, ਅਕਾਸ ਆ ਲਫ਼ਜ਼ ਇਨਸਾਨ ਦੀ। ਬਿਲਕੁਲ ਠੀਕ ਹੈ ਨਾ। ਅਗਰ ਉਹਦੇ ਲਫ਼ਜ਼ ਹੀ ਬੇਤੁਕੇ ਜਾਂ ਬੇਰਬਤ ਜਾਂ ਲਫ਼ਜ਼ਾਂ ਦੇ ਵਿੱਚ ਹੀ ਉਹ ਯਾਨੀ ਜਾਂ ਬਾਰ-ਬਾਰ ਜਾਨ ਦੇਣ ਦੀ ਗੱਲਾਂ ਕਰਦਾ ਪਿਆ ਜਾਂ ਦੂਸਰੀਆਂ ਗੱਲਾਂ ਕਰਦਾ ਪਿਆ ਤਾਂ ਮੁਨਾਸਬ ਨਹੀਂ। ਇਹ ਲਫ਼ਜ਼ ਸਾਡੇ ਜ਼ਿੰਦਾ ਰਹਿਣ ਵਾਲੇ ਚੀਜ਼। ਬਿਲਕੁਲ। ਨਾਜ਼ਰੀਨ, ਅੱਜ ਦੇ ਇਸ ਪ੍ਰੋਗਰਾਮ ਅਦਬੀ ਰੰਗ ਦੇ ਪ੍ਰਾਹੁਣੇ ਸੀ ਅਨਾਇਤ ਅਲੀ ਅਨਾਇਤ, ਤੇ ਤੁਸੀਂ ਉਹਨਾਂ ਦੀਆਂ ਜਿਹੜੀਆਂ ਬਹੁਤ ਸੋਹਣੀਆਂ ਗੱਲਾਂ, ਉਹਨਾਂ ਦਾ ਵੀ ਸਵਾਦ ਮਾਣਿਆ ਹੋਣਾ ਹੈ। ਤੇ ਉਹਨਾਂ ਦੀ ਸ਼ਾਇਰੀ, ਉਰਦੂ ਸ਼ਾਇਰੀ, ਉਰਦੂ ਨਾਤ, ਮਰਸੀਆ, ਗਜ਼ਲਾਂ, ਤੇ ਹਲੇ ਪਤਾ ਨਹੀਂ ਹੋਰ ਕਈ ਕੁਛ ਉਹਨਾਂ ਨੇ ਕਿਹਾ ਹੋਣਾ ਹੈ, ਲਿਖਿਆ ਹੋਣਾ ਹੈ।
ਤੇ ਇੰਨੇ ਕੁ ਵੇਲੇ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਦਾ ਇਹਾਤਾ ਤਾਂ ਨਹੀਂ ਕੀਤਾ ਜਾ ਸਕਦਾ। ਬਹਰਹਾਲ ਮੈਨੂੰ ਬੜਾ ਮਜ਼ਾ ਆਇਆ ਜੀ, ਤੇ ਮੇਰੀ ਦੁਆ ਹੈ ਕਿ ਅੱਲਾਹ ਤਾਲਾ ਇਹਨਾਂ ਨੂੰ ਹੋਰ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਦੇਵੇ, ਤੇ ਅਸੀਂ ਇਹ ਸੋਹਣੇ ਸੋਹਣੇ ਸ਼ੇਰ ਕਹਿੰਦੇ ਰਹਿਣ ਤੇ ਅਸੀਂ ਉਹ ਪੜ੍ਹਦੇ ਰਹੀਏ, ਸੁਣਦੇ ਰਹੀਏ। ਨੈਤਲੀ ਅਨੈਤ ਜੀ, ਤੁਸੀਂ ਸਾਡੇ ਪ੍ਰੋਗਰਾਮ ਤਸ਼ਰੀਫ ਲਿਆਏ ਤੇ ਅਸੀਂ ਤੁਹਾਡਾ ਦਿਲੋਂ ਜਾਨੋਂ ਸ਼ੁਕਰੀਆ ਅਦਾ ਕਰਦੇ ਹਾਂ। ਬਹੁਤ ਮਿਹਰਬਾਨੀ ਜੀ। ਆਖਰ ਤੇ ਫਿਰ ਤੁਹਾਡਾ ਇੰਡੋਜ਼ ਟੀਵੀ ਦੀ ਸਾਰੀ ਟੀਮ ਦਾ ਫਿਰ ਇੰਤਹਾਈ ਤਹਿ ਦਿਲ ਬਹੁਤ ਨਾਲ ਸ਼ੁਕਰੀਆ ਜੀ। ਸ਼ੁਕਰਗੁਜ਼ਾਰ ਹਾਂ। ਇਨਸ਼ਾਅੱਲਾ ਮਿਲਾਂਗੇ ਕਿਸੇ ਅਗਲੇ ਪ੍ਰੋਗਰਾਮ ਦੇ ਵਿੱਚ ਤੇ ਇਨਸ਼ਾਅੱਲਾ ਵਾਰਿਸ ਆਪਣੇ ਮਹਿਮਾਨ ਨੂੰ ਦਿਓ ਇਜਾਜ਼ਤ। अल्लाह हाफिज। किरदार के गिरते हुए मैयार से पहले वाह दस्तार गिरी साहबे दस्तार से पहले, वाह जी और सूरज से मोहब्बत है या छाँव से अदावत, क्या बात। साए को गिराते हो जो दीवार से पहले, वाह वाह वाह, और वाह। क्यों दर्द के बाजार में अशकों के ये मोती, क्यों दर्द के बाजार में अशकों के ये मोती, पलकों पे सजाते हो खरीदार से पहले, वाह वाह। और इस शहर के जंगल में खड़ा सोच रहा हूँ, रहता था ये इंसान कहाँ गार से पहले, बहुत अच्छे, और ये कैसी इनायत पसे बाजार हुई है, हम बिक भी गए गर्मी बाजार से पहले। वाह 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 वाह, बहुत 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 मेहरबानी, बहुत मेहरबानी। बहुत शुक्रिया।